ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV24 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਰਾਹੁਲ ਗਾਂਧੀ, ਉਹ ਅਮਰੀਕਾ ਦੇ ਦੌਰੇ 'ਤੇ ਆਏ ਹੋਏ ਨੇ। ਪਹਿਲਾਂ ਕੈਲੀਫੋਰਨੀਆ, ਵਾਸ਼ਿੰਗਟਨ DC ਦੇ ਸਮੇਤ ਅੱਜ ਉਹ ਇੱਥੇ ਨਿਊਯਾਰਕ ਦੇ ਵਿੱਚ ਟਾਈਮ ਸਕੁਏਅਰ ਸਥਿਤ ਜਿਹੜਾ ਹੋਟਲ ਹੈਗਾ, ਹੋਟਲ ਮੈਰੀਅਟ, ਉੱਥੇ ਆਏ ਹੋਏ ਨੇ, ਜਿੱਥੇ ਉਹਨਾਂ ਨੇ ਕੁਝ ਮੀਟਿੰਗਸ ਵੀ ਅਟੈਂਡ ਕਰਨੀਆਂ ਨੇ। ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ, ਜਿੱਥੇ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਜਿਹੜੀਆਂ ਇੱਥੋਂ ਦੀਆਂ ਨਿਊਯਾਰਕ ਦੀ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ, ਜਿਹੜਾ ਪ੍ਰੋਟੈਸਟ ਹੈ, ਉਹ ਉਲੀਕਿਆ ਹੋਇਆ ਅਤੇ ਉਸ ਦੇ ਬਾਬਤ ਹੀ ਅੱਜ ਇੱਥੇ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ, ਉਹ ਇਕੱਠੇ ਹੋਏ ਨੇ। ਜਦੋਂ ਅਸੀਂ ਇਸ ਪ੍ਰੋਟੈਸਟ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਸਾਫ਼ ਜ਼ਾਹਰ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਲੀਡਰ ਸੀ 1984 ਦੇ ਵਿੱਚ, ਇੰਦਰਾ ਗਾਂਧੀ, ਉਹਨਾਂ ਦੇ ਹੁਕਮਾਂ ਦੇ ਉੱਤੇ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ। ਉਸ ਤੋਂ ਬਾਅਦ 1984 ਦੇ ਵਿੱਚ ਜਿਹੜੀ ਸਿੱਖ ਨਸਲਕੁਸ਼ੀ ਹੋਈ, ਉਹਦੇ 'ਚ ਕਾਂਗਰਸ ਪਾਰਟੀ ਦਾ ਅਹਿਮ ਯੋਗਦਾਨ ਸੀ ਅਤੇ ਉਹਨਾਂ ਦਾ ਜਿਹੜਾ ਯੋਗਦਾਨ ਇੱਥੋਂ ਤੱਕ ਸੀ ਕਿ ਉਹ ਤੋਂ ਬਾਅਦ ਜਿਹੜੇ ਉਹਨਾਂ ਦੇ ਲੀਡਰ ਸੀ, ਉਹਨਾਂ ਨੂੰ ਵੀ ਪ੍ਰੋਟੈਕਟ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੂੰ ਜਿਹੜੀਆਂ ਵੱਡੀਆਂ ਅਹੁਦੇ ਵੀ ਜਿਹੜੇ ਆ ਉਹ ਦਿੱਤੇ ਗਏ ਆ। ਸੋ ਅੱਜ ਅਸੀਂ ਇੱਥੇ ਪ੍ਰੋਟੈਸਟ ਦੇ ਵਿੱਚ ਪਹੁੰਚੇ ਹਾਂ ਅਤੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਅਤੇ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਮਹਿਸੂਸ ਕਰਦੇ ਨੇ ਅੱਜ ਇਸ ਸਾਰੇ ਘਟਨਾਕ੍ਰਮ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮੈਰੀਅਟ ਮਾਰਕੀ ਹੋਟਲ ਨਿਊਯਾਰਕ ਦੇ ਵਿੱਚ 46 ਸਟਰੀਟ ਬਰੋਡ ਦੇ ਉੱਤੇ ਖਲੋਤੇ ਹਾਂ, ਕਿਉਂਕਿ ਇਸ ਦੇ ਅੰਦਰ ਉਹ ਕਾਂਗਰਸ ਪਾਰਟੀ ਦਾ ਨੁਮਾਇੰਦਾ, ਜਿਹੜਾ ਗਾਂਧੀ ਪਰਿਵਾਰ ਦਾ ਚਿਰਾਗ ਹੈ, ਗਾਂਧੀ ਪਰਿਵਾਰ ਦੇ ਹੱਥ ਜਿਹੜੇ ਆ ਉਹ ਸਿੱਖਾਂ ਦੇ ਖੂਨ ਦੇ ਨਾਲ ਰੰਗੇ ਹੋਏ ਹਨ, ਕਿਉਂਕਿ ਇਹਨਾਂ ਨੇ 1984 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਉੱਤੇ ਜੱਦੋਜਹਿਦ ਕਰਦਿਆਂ ਸਿੱਖਾਂ ਦਾ ਕਤਲੋ ਗਾਰਤ ਕੀਤੀ ਗਈ। ਮੈਂ ਸਮਝਦਾ ਇਹਨਾਂ ਨੇ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦਾ ਜਿਹੜਾ ਘਾਣ ਕੀਤਾ ਹੈ ਗਾਂਧੀ ਪਰਿਵਾਰ ਨੇ, ਇਹ ਸਾਰਾ ਉਹੀ ਹੈ। ਮੈਂ ਗੱਲ ਇਹ ਤੋਂ ਹੋਰ ਪਿੱਛੇ ਕਰਨੀ ਚਾਹੁੰਦਾ ਹਾਂ, ਕਿਉਂਕਿ ਗੰਗੂ ਦੀ ਔਲਾਦ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਗੰਗੂ ਦੀ ਔਲਾਦ ਨੇ ਹੀ ਸ਼ਹੀਦ ਕਰਵਾਇਆ ਸੀ, ਉਸੇ ਦੀ ਕੜੀ ਤੁਰਦਿਆਂ ਤੁਰਦਿਆਂ ਅੱਜ ਸਾਡਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਅਟੈਕ ਕੀਤਾ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਕੌਮ ਨੂੰ ਜਿਹੜਾ ਉਹ ਮਾਰਿਆ ਗਿਆ। 37 ਹੋਰ ਗੁਰਦੁਆਰਾ ਸਾਹਿਬ ਦੇ ਇੱਕੋ ਦਿਨ ਹੀ ਅਟੈਕ ਕੀਤਾ ਗਿਆ, ਪਰ ਸਿੱਖਾਂ ਨੇ ਉਸ ਚੀਜ਼ ਦਾ ਬਦਲਾ ਜ਼ਰੂਰ ਲਿਆ। 153 ਦਿਨ ਨਹੀਂ ਪੈਣ ਦਿੱਤੇ ਇੰਦਰਾ ਗਾਂਧੀ ਨੂੰ। ਉਸ ਟਾਈਮ ਸਿੱਖਾਂ ਨੇ ਜੋ ਸਜ਼ਾ ਦੇਣੀ ਸੀ, ਜੋ ਰੌਹ ਰੀਤਾਂ ਸਿੱਖ ਕੌਮ ਦੀਆਂ ਹਨ, ਉਹਨਾਂ ਤਹਿਤ ਉਸ ਨੂੰ ਸਜ਼ਾ ਦਿੱਤੀ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਸ ਦਾ ਬੇਟਾ ਰਾਹੁਲ ਗਾਂਧੀ, ਰਾਜੀਵ ਗਾਂਧੀ ਜਦੋਂ ਬੋਲਦਾ ਹੈ ਤਾਂ ਕਹਿੰਦਾ ਜਦੋਂ ਬੜਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿਲਤੀ ਹੈ। ਆਓ ਅੱਜ ਆਪਾਂ ਧਰਤੀ ਜਿਹੜੀ ਹੈ ਨਿਊਯਾਰਕ ਦੇ ਉੱਤੇ ਇਹਨਾਂ ਦਾ ਅਸਲੀ ਚਿਰਾਗ ਜਿਹੜਾ ਹੈ ਰਾਹੁਲ ਗਾਂਧੀ ਉਹ ਪਹੁੰਚਿਆ ਹੈ, ਉਸ ਨੂੰ ਅਸੀਂ ਜਵਾਬ ਦੇਣ ਆਏ ਹਾਂ ਕਿ ਜਿਹੜਾ ਤੂੰ ਇਸ ਵੇਲੇ ਕਾਂਗਰਸ ਪਾਰਟੀ ਦਾ ਵਾਈਸ ਪ੍ਰਧਾਨ ਹੈ, ਤੂੰ ਉਹ ਜਿਹੜੇ ਜਿਨ੍ਹਾਂ ਦੇ ਹੱਥ ਸਾਡੇ ਲਹੂ ਦੇ ਨਾਲ ਰੰਗੇ ਹੋਏ ਹਨ, ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਰੱਖਿਆ ਹੈ। ਜਿਸ ਤਰ੍ਹਾਂ ਸੱਜਣ ਕੁਮਾਰ, ਜਗਦੀਸ਼ ਟਾਈਟਲ, ਕਮਲ ਨਾਥ ਵਰਗੇ ਉਹ ਦਰਿੰਦੇ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦਾ ਕਤਲੋ ਗਾਰਤ ਕੀਤਾ। 30,000 ਤੋਂ ਵੱਧ ਸਿੱਖਾਂ ਨੂੰ ਕਤਲ ਕਰਕੇ 3 ਲੱਖ ਤੋਂ ਵੱਧ ਲੋਕਾਂ ਨੂੰ ਘਰਾਂ ਤੋਂ ਬੇਘਰ ਕੀਤਾ। ਅਸੀਂ ਉਹਨਾਂ ਦਾ ਜਿਹੜਾ ਡੁੱਲਿਆ ਹੋਇਆ ਖੂਨ ਹੈ, ਉਸ ਦਾ ਬਦਲਾ ਲੈਣ ਵਾਸਤੇ, ਉਸ ਦਾ ਇਨਸਾਫ ਮੰਗਣ ਵਾਸਤੇ, ਜਿਹੜਾ ਬੰਦਾ ਸ਼ਹੀਦ ਹੋ ਜਾਂਦਾ ਹੈ, ਮਰ ਜਾਇਆ ਕਰਦਾ ਹੈ, ਉਹ ਆਵਾਜ਼ ਨਹੀਂ ਬੁਲੰਦ ਕਰਦੇ। ਉਸ ਕੌਮ ਦੇ ਜਿਉਂਦੀਆਂ ਜਾਗਦੀਆਂ ਰੂਹਾਂ, ਜੋ ਜਿੰਦਾ ਜਾਗਦਾ ਲੋਕ ਹਨ, ਉਹ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਇਸ ਕਰਕੇ ਅਸੀਂ ਮੈਰੀਅਟ ਮਾਰਕੀ ਦੇ ਵਿੱਚ ਤੁਸੀਂ ਦੇਖ ਰਹੇ ਜੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ ਉਸ ਦੇ ਵਾਸਤੇ ਵਿਰੋਧ ਕਰਨ ਆਈ ਹੈ। ਆਓ ਆਪਾਂ ਸਾਰੇ ਰਲ ਕੇ ਆਵਾਜ਼ ਬੁਲੰਦ ਕਰੀਏ। ਮੈਂ ਜਿੱਥੇ ਇਸ ਚੀਜ਼ ਦਾ ਪ੍ਰੋਟੈਸਟ ਕਰਦੇ ਸਾਰੇ ਮੇਰੇ ਵੀਰ ਹਨ, ਜਿੰਨਾ ਮੀਡੀਆ ਇੱਥੇ ਆਇਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਖਾਸ ਕਰਕੇ TV84, ਪਾਕਿਸਤਾਨ ਦਾ TV ਮੀਡੀਆ, ਸਿੱਖ ਫਾਰ ਜਸਟਿਸ ਦੀਆਂ ਜਿੰਨੀਆਂ ਵੀ ਵੈਬਸਾਈਟ ਹਨ, ਉਹਨਾਂ ਦੇ ਉੱਤੇ ਲਾਈਵ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਆਓ ਆਪਾਂ ਇਕਮੁੱਠ ਹੋ ਕੇ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕਰੀਏ। ਉਸ ਡੁੱਲੇ ਹੋਏ ਲਹੂ ਦਾ
ਆਪਾਂ ਜਿਹੜਾ ਉਹ ਬਦਲਾ ਜਿਹੜਾ ਉਹ ਲੈਣਾ ਹੈ। ਇੱਕੋ ਇੱਕ ਤਰੀਕਾ ਹੈ, ਆਪਣਾ ਦੇਸ਼ ਪੰਜਾਬ ਆਜ਼ਾਦ ਲੈਣਾ ਹੈ। ਰੈਫਰੈਂਡਮ 2020 ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So when the Punjabis ask for the statehood, they say Punjabis and especially Sikhs are terrorists. They are separatists. We are not separatists. We are peace-loving people. Sikhs are a very strongly loving, peaceful people who have participated in World War I, World War II, and the other areas when peace was very fragile and peace was threatened. So Sikhs have been working hard for peace, for solution to the problems. But the Indian government says they want to create a Hindu India. They want everybody in India to follow Hinduism. What about people who are Christian? What about Sikhs and Muslims? Indian government is a false democracy. They want everybody to convert into Hinduism. They have carried out the killings of Christian nuns. And they have done terrorism against the Dalits. They are like a low-caste people. Indian government has promoted the low-caste people because they want to keep them poor. They want to keep them uneducated. They have cut down the education grants so the poor people cannot get education. Those that live in darkness. 600 million people in India are living in darkness. And the Indian government has no plan to bring them up. So India is a false democracy. Sikhs are here to ask for referendum 2020. We want to carry out referendum 2020 so people of Punjab can decide on their destiny. They can take their future in their own hands. They can get separate from India. By having separate from India, they will not be controlled by outside forces. Every Punjabi will have equal freedom, rights, equal rights, gender equality, social equality, religious freedom. That's the country Punjab was once under the control of Maharaja Ranjit Singh. And that's the future of Punjab, Khalistan. We want to create Khalistan for all the people who are living in Punjab, not only Sikhs. Sikhs are leading this role. We want a President 2020, we want Americans, we want the New York to support in this endeavor. Because Indian government wants everybody in India to become a Hindu country. Now we will shout slogan. Who is the butcher? Indian government. Who is the butcher? Indian government. Who is the butcher? Indian government. Who is the terrorist? 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 Indian government. Check demand. Palestine. Check demand. Palestine. Check demand. Palestine. Check demand. Palestine. What we want. Palestine. What we want. Palestine. What we want. Palestine. What we want. Palestine. We will get. 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 Palestine. Who killed minorities? Indian government. Who killed minorities? Indian government. Who is the butcher? Indian government. Who is the butcher? Indian government. Who is the terrorist? 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 Indian government. Who is the rapist? 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 Indian government. India out of. Palestine. India out of. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਰਾਹੁਲ ਗਾਂਧੀ ਜਿਹੜਾ ਕਿ ਨਿਊਯਾਰਕ ਵਿਖੇ ਆਇਆ ਆ ਤੇ ਸਿੱਖ ਜਥੇਬੰਦੀਆਂ ਨੇ ਸੱਦੇ ਦੇ ਉੱਤੇ ਉਹਦੇ ਖਿਲਾਫ ਜਿਹੜਾ ਜ਼ਬਰਦਸਤ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ ਆ। ਭਾਵੇਂ ਲੋਕ ਕਹਿੰਦੇ ਨੇ ਵੀ ਰਾਹੁਲ ਗਾਂਧੀ ਦਾ ਸਿੱਖ ਨਸਲਕੁਸ਼ੀ ਵਿੱਚ ਕੋਈ ਹੱਥ ਨਹੀਂ, ਪਰ ਰਾਹੁਲ ਗਾਂਧੀ ਉਸ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਆ, ਉਹਨੂੰ ਰਨ ਕਰਦਾ ਆ ਜਿਹੜੀ ਕਾਂਗਰਸ ਪਾਰਟੀ ਸਿੱਖ ਜੈਨੋਸਾਈਡ ਲਈ ਰਿਸਪੌਂਸੀਬਲ ਆ। ਪਰ ਇਹਦੇ ਨਾਲ ਦੇ ਨਾਲ ਜਿਹੜੇ ਜਿਨ੍ਹਾਂ ਨੇ ਜੈਨੋਸਾਈਡ ਕੀਤੀ ਹੈ, ਭਾਵੇਂ ਉਹ ਜਗਦੀਸ਼ ਟਾਈਟਲਰ ਸੀ, ਕਮਲ ਨਾਥ ਸੀ, ਸੱਜਣ ਕੁਮਾਰ ਸੀ ਜਾਂ ਹੋਰ ਬਹੁਤ ਨਾਂ ਨੇ ਜਿਹੜੇ ਇਸ ਵਕਤ ਕਾਂਗਰਸ ਪਾਰਟੀ 'ਚ ਨੇ, ਕਾਂਗਰਸ ਪਾਰਟੀ ਦੇ ਅਹੁਦਿਆਂ 'ਚ ਨੇ। ਸੋ ਰਾਹੁਲ ਗਾਂਧੀ ਇਜ਼ ਅ ਹਿਊਮਨ ਰਾਈਟ ਵਾਇਲੇਟਰ ਪ੍ਰੋਟੈਕਟਰ। ਇਹ ਹਿਊਮਨ ਰਾਈਟ ਜਿਨ੍ਹਾਂ ਨੇ ਵਾਇਲੇਸ਼ਨ ਕੀਤੀਆਂ ਨੇ ਉਹਨਾਂ ਨੂੰ ਇਹ ਪ੍ਰੋਟੈਕਟ ਕਰਦਾ ਆ। ਸੋ ਹਿਊਮਨ ਰਾਈਟ ਵਾਇਲੇਸ਼ਨ ਕਰਨ ਵਾਲਾ, ਉਹਨੂੰ ਪ੍ਰਮੋਟ ਕਰਨ ਵਾਲਾ ਜਾਂ ਉਹਨੂੰ ਪ੍ਰੋਟੈਕਟ ਕਰਨ ਵਾਲਾ ਬਰਾਬਰ ਦੇ ਦੋਸ਼ੀ ਨੇ।
ਸੋ ਗੁਰੂ ਨਾਨਕ ਦੇ ਸਿੱਖਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਬੀਜ ਬੋਇਆ ਆ ਵੀ ਤੁਸੀਂ ਜਿਹੜੀ ਆ ਹੱਕ ਸੱਚ ਦੀ ਆਵਾਜ਼ ਜਿਹੜੀ ਬੁਲੰਦ ਕਰਨੀ ਆ। ਜਿਵੇਂ ਬਾਬੇ ਨਾਨਕ ਨੇ ਆਪ ਬਾਬਰ ਦੇ ਘੋੜੇ ਦੀਆਂ ਲਗਾਵਾਂ ਫੜ ਕੇ ਕਿਹਾ, ਬਾਬਰ ਤੂੰ ਬਾਬਰ ਨਹੀਂ ਤੂੰ ਜਾਵਰ ਆ। ਸੋ ਅੱਜ ਅਸੀਂ ਵੀ ਇਸ ਰਾਹੁਲ ਗਾਂਧੀ ਨੂੰ ਸ਼ੀਸ਼ਾ ਦਿਖਾਉਣ ਆਏ ਆ ਵੀ ਤੂੰ ਭਾਵੇਂ ਦੁਨੀਆ 'ਚ ਬੜਾ ਸੱਚਾ ਬਣੇ, ਪਰ ਤੁਹਾਡੇ ਹੱਥ ਜਿਹੜੇ ਨੇ ਉਹ ਖੂਨ ਨਾਲ, ਸਿੱਖਾਂ ਦੇ ਖੂਨ ਦੇ ਨਾਲ ਜਿਹੜੇ ਨੇ ਉਹ ਰੰਗੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਖਸ਼ੀਸ਼ ਸਿੰਘ ਸੰਧੂ ਸਿੱਖ ਪਾਰਟੀ ਜਸਟਿਸ ਦਾ ਮੈਂਬਰ ਹੈ ਔਰ ਸਾਰੇ ਨਾਰਥ ਈਸਟ ਅਮਰੀਕਾ ਤੋਂ ਅੱਜ ਸਿੱਖ ਇੱਥੇ ਪਹੁੰਚੇ ਹੋਏ ਹਨ ਇਸ ਮੈਰਿਟ ਹਾਲ ਦੇ ਸਾਹਮਣੇ ਔਰ ਰਾਹੁਲ ਗਾਂਧੀ ਦੀ ਵਿਰੋਧਤਾ ਕਰ ਰਹੇ ਹਾਂ ਕਿਉਂਕਿ ਗਾਂਧੀ ਫੈਮਿਲੀ ਨੇ ਸਿੱਖਾਂ ਦਾ ਜੀਨੋਸਾਈਡ ਕੀਤਾ। 1984 ਵਿੱਚ ਸਿੱਖਾਂ ਦਾ ਜੀਨੋਸਾਈਡ ਕਰਨ ਵਿੱਚ ਗਾਂਧੀ ਫੈਮਿਲੀ ਦਾ ਜਿਹੜਾ ਵਾ ਬਹੁਤ ਪਾਰਟ ਇਹਨਾਂ ਨੇ ਪਲੇ ਕੀਤਾ ਹੈ ਔਰ ਉਦੋਂ 30,000 ਸਿੱਖਾਂ ਨੂੰ ਕਤਲੇਆਮ 'ਚ ਮਾਰਿਆ ਗਿਆ ਔਰ ਉਸ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਦਾ ਨਾਂ ਇਨਸਾਫ ਮਿਲਣ ਕਰਕੇ ਸਿੱਖ ਪਾਰਟੀ ਜਸਟਿਸ ਜਿਹੜੀ ਆ ਹੋਣੀ ਚਾਹੀਦੀ ਆ। ਸੋ ਵੀ ਆਰ ਡਿਮਾਂਡਿੰਗ ਜਸਟਿਸ, ਵੀ ਆਰ ਡਿਮਾਂਡਿੰਗ ਇੰਡੀਪੈਂਡੈਂਸ ਖਾਲਿਸਤਾਨ। ਵੀ ਵਾਂਟ ਟੂ ਗੈਟ ਖਾਲਿਸਤਾਨ ਜਿਹੜਾ ਅਸੀਂ ਪੀਸਫੁਲ ਤਰੀਕੇ ਨਾਲ ਲੈਣਾ ਚਾਹੁੰਦੇ ਹਾਂ ਔਰ ਉਸ ਵਿੱਚ ਅਸੀਂ ਰੈਫਰੈਂਡਮ 2020 ਕਰਾ ਕੇ ਪੰਜਾਬੀਆਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਕੀ ਇੱਕ ਇੰਡੀਪੈਂਡੈਂਟ ਕੰਟਰੀ ਲੈਣਾ ਚਾਹੁੰਦੇ ਨੇ, ਕਿ ਉਹ ਆਜ਼ਾਦ ਪੰਜਾਬ ਕਰਨਾ ਚਾਹੁੰਦੇ ਨੇ, ਕਿ ਖਾਲਿਸਤਾਨ ਫ੍ਰੀ ਕੰਟਰੀ ਬਣਨਾ ਚਾਹੀਦਾ ਵਾ। ਇਸ ਕਰਕੇ ਰੈਫਰੈਂਡਮ 2020 ਦੀ ਮੈਂ ਬੇਨਤੀ ਕਰਨਾ ਕਿ ਸਾਰੇ ਪੰਜਾਬੀ ਇਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਨੌਨ ਸਿੱਖ ਨੇ ਉਹਨਾਂ ਨੂੰ ਖਾਲਿਸਤਾਨ ਬਣਦਾ ਜ਼ਿਆਦਾ ਫਾਇਦਾ ਕਿਉਂਕਿ ਜਿਹੜੇ ਮੇਰੇ ਵੀਰ ਵਾਹੀ ਕਰਦੇ ਨੇ ਜ਼ਿਆਦਾ ਸਿੱਖਾਂ ਦੀ ਜਿਹੜੀ ਆ ਉਹ ਜ਼ਮੀਨ ਆ ਉਹਨਾਂ ਨੂੰ ਕੋਈ ਇੰਨਾ ਫਾਇਦਾ ਨਹੀਂ ਹੋਣਾ, ਪਰ ਸਾਰੇ ਪੰਜਾਬੀਆਂ ਨੂੰ ਓਵਰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਇਹਦੇ ਵਿੱਚ ਤੁਹਾਨੂੰ ਰਿਲੀਜੀਅਸ ਫਰੀडम, ਜੈਂਡਰ ਇਕੁਆਲਿਟੀ, ਸੋਸ਼ਲ ਇਕੁਆਲਿਟੀ, ਤੁਹਾਡੇ ਧਰਮ ਦੀ ਸੁਰੱਖਿਆ ਹੋਏਗੀ। ਹੁਣ ਇੰਡੀਅਨ ਗਵਰਨਮੈਂਟ ਕਹਿੰਦੀ ਆ ਵੀ ਇਹ ਸਾਰਾ ਇੰਡੀਆ ਨੂੰ ਹਿੰਦੂ ਇੰਡੀਆ ਬਣਾਉਣਾ ਚਾਹੁੰਦੇ ਨੇ ਤੇ ਅਸੀਂ ਕਹਿੰਦੇ ਆ ਵੀ ਹਰ ਇੱਕ ਬੰਦੇ ਨੂੰ ਆਪਣੀ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਆ ਤੇ ਇੰਡੀਅਨ ਗਵਰਨਮੈਂਟ ਨੂੰ ਇਹ ਜਿਹੜਾ ਪ੍ਰੋਸੈਸ ਇਹਨਾਂ ਨੇ ਸ਼ੁਰੂ ਕੀਤਾ ਵਾ ਇਹ ਬਿਲਕੁਲ ਗਲਤ ਆ। ਬਾਕੀ ਜਿਹੜਾ ਇੰਡੀਅਨ ਗਵਰਨਮੈਂਟ ਨੇ ਇਹ ਪੰਜਾਬ ਨੂੰ ਇਹਨਾਂ ਕਮਜ਼ੋਰ ਕਰ ਦਿੱਤਾ ਵਾ। ਸਾਡਾ ਇਹ ਪਾਣੀ ਵੀ ਲੈ ਗਏ, ਸਾਡੀ ਇਹ ਬਿਜਲੀ ਵੀ ਲੈ ਗਏ। ਇਹਨਾਂ ਨੇ ਲੋਕਾਂ ਨੂੰ ਬੜੀ ਗਰੀਬੀ ਵਿੱਚ ਲੈ ਆਂਦਾ ਵਾ। ਜੀਨੋਸਾਈਡ ਕਰਕੇ ਸਿੱਖਾਂ ਦੀ ਫਿਰ ਸੁਈਸਾਈਡ ਹੋ ਰਹੀ ਆ। ਤੇ ਪਿਆਰੇ ਭੈਣੋ ਤੇ ਭਰਾਓ ਤੇ ਵੀਰੋ ਤੇ ਭੈਣੋ ਇਹ ਬੇਨਤੀ ਆ ਤੁਸੀਂ ਰੈਫਰੈਂਡਮ 2020 ਵਿੱਚ ਪੂਰਾ ਹਿੱਸਾ ਪਾ ਕੇ ਪੰਜਾਬ ਨੂੰ ਆਜ਼ਾਦ ਕਰਾਓ ਤਾਂ ਕਿ ਪੰਜਾਬੀ ਲੋਕ ਜਿਹੜੇ ਨੇ ਉਹ ਆਪਣੀ ਆਜ਼ਾਦੀ ਦਾ ਸਵਾਦ ਮਾਣ ਸਕਣ ਤੇ ਇਹਦੇ ਵਿੱਚ ਦਿਲ ਵੀ ਹੈ ਰਿਲੀਜੀਅਸ ਫਰੀडम, ਦਿਲ ਵੀ ਹੈ ਜੈਂਡਰ ਇਕੁਆਲਿਟੀ, ਸੋਸ਼ਲ ਇਕੁਆਲਿਟੀ। ਤੁਹਾਡੀ ਧਾਰਮਿਕ ਜਿਹੜੀ ਵੀ ਆ ਪਾਰਟੀ ਜਾਂ ਜਿਹੜੀ ਵੀ ਤੁਹਾਡਾ ਧਰਮ ਆ ਤੁਸੀਂ ਉਹਨੂੰ ਚੰਗੀ ਤਰ੍ਹਾਂ ਉਹਨੂੰ ਫੋਲੋ ਕਰਕੇ ਤੁਹਾਨੂੰ ਕੋਈ ਡਰ ਨਹੀਂ ਹੋਏਗਾ ਵੀ ਤੁਹਾਡਾ ਧਰਮ ਜਿਹੜਾ ਵਾ ਉਹ 'ਤੇ ਕੋਈ ਖਤਰਾ ਹੋ ਰਿਹਾ ਵਾ। ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਔਰ ਤੁਸੀਂ ਆਪਣੀਆਂ ਰੈਫਰੈਂਡਮ 2020 ਵਿੱਚ ਵੋਟਾਂ ਪਾ ਕੇ ਤੇ ਇਹਨੂੰ ਕਾਮਯਾਬ ਬਣਾਓ। ਔਰ ਇੰਡੀਅਨ ਗਵਰਨਮੈਂਟ ਜਿਹੜੀ ਹੈ ਸਾਰਾ ਹਿੰਦੂ ਇੰਡੀਆ ਬਣਾਉਣੀ ਚਾਹੁੰਦੀ ਆ ਉਹਦਾ ਅਸੀਂ ਰੱਟ ਕੇ ਵਿਰੋਧ ਕਰਦੇ ਹਾਂ ਔਰ ਇਹ ਬਹੁਤ ਜਿਹੜੀ ਆ ਇਹ ਐਂਟੀ ਹਿਊਮਨ ਰਾਈਟਸ ਦੇ ਜਿਹੜੀ ਆ ਉਹ ਗੱਲ ਆ। ਇਸ ਕਰਕੇ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਨੋਟ ਕਰਨ ਦੀ ਲੋੜ ਆ ਵੀ ਪੰਜਾਬ ਨੂੰ ਉਹਨਾਂ ਨੇ ਬਹੁਤ ਵੀਕ ਤੇ ਕਮਜ਼ੋਰ ਕਰ ਦਿੱਤਾ ਵਾ। ਪੰਜਾਬ ਦਾ ਪਾਣੀ ਵੀ ਲੈ ਗਏ ਨੇ, ਬਿਜਲੀ ਵੀ ਲੈ ਗਏ ਨੇ। ਹੁਣ ਸਾਡਾ ਇਹ ਧਾਰਮਿਕ ਅਟੈਕ ਵੀ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਤੇ ਕੋਈ ਜਸਟਿਸ ਸਿੱਖਾਂ ਨੂੰ ਨਹੀਂ ਮਿਲ ਰਿਹਾ। ਤੇ ਬੇਨਤੀਆਂ ਪ੍ਰਵਾਨ ਕਰੋ ਤੇ ਰੈਫਰੈਂਡਮ 20 ਨੂੰ ਕਾਮਯਾਬ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਟਾਈਮ ਸਕੁਏਅਰ ਦੇ ਉੱਤੇ ਜਿਹੜਾ ਮੈਰੀਅਟ ਮਰਕੀ ਹੋਟਲ ਆ ਇੱਥੇ ਇਕੱਠੇ ਹੋਏ ਆ। ਇੱਥੇ ਸਿੱਖ ਕੌਮ ਅੱਜ ਉਸ ਕਾਤਲ ਨੂੰ ਜਿਹਦੇ ਹੱਥ ਸਿੱਖ ਕੌਮ ਦੇ ਖੂਨ ਦੇ ਨਾਲ ਰੰਗੇ ਨੇ ਉਸ ਪਰਿਵਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਏ ਆ ਜਿਨ੍ਹਾਂ ਨੇ ਜੂਨ 1984 ਵਿੱਚ ਸਿੱਖ ਕੌਮ ਦਾ ਕਤਲੇਆਮ ਜੋ ਨਸਲਕਸ਼ੀ ਕੀਤੀ ਹੈ ਤੇ ਰਾਹੁਲ ਗਾਂਧੀ ਦੇ ਬਾਪ ਨੇ ਇਹ ਗੱਲ ਆਖੀ ਸੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤੇ ਉਸ ਮੌਕੇ ਤੇ ਧਰਤੀ ਹਿਲਦੀ ਹੈ ਤੇ ਸਿੱਖ ਕੌਮ ਦੇ 30,000 ਤੋਂ ਉੱਪਰ ਸਿੱਖ ਕੌਮ ਦਾ ਕਤਲੇਆਮ 3 ਦਿਨਾਂ 'ਚ ਹੋਇਆ ਹੈ ਜਿਹਦਾ ਅੱਜ ਤੱਕ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੂਨ 1984 ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਉਸ ਮੌਕੇ 'ਤੇ ਇਹ ਗੱਲ ਆਖੀ ਸੀ ਕਿ ਅੱਜ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਗਈ।
29 ਅਪ੍ਰੈਲ 1986 ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਥਕ ਕਮੇਟੀ ਨੇ ਸਿੱਖ ਕੌਮ ਨੂੰ ਇੱਕ ਨਿਸ਼ਾਨਾ ਖਾਲਿਸਤਾਨ ਦਾ ਦਿੱਤਾ ਹੈ। ਉਸ ਖਾਲਿਸਤਾਨ ਦੇ ਨਿਸ਼ਾਨੇ ਨੂੰ ਲੈ ਕੇ 1.5 ਲੱਖ ਤੋਂ ਉੱਪਰ ਸਿੰਘ ਸਿੰਘਣੀਆਂ ਨੇ ਕੁਰਬਾਨੀਆਂ ਦਿੱਤੀਆਂ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ ਉਹਨਾਂ ਸ਼ਹੀਦਾਂ ਦੇ ਸੁਪਨੇ ਨੂੰ ਅਸੀਂ ਸਾਕਾਰ ਕਰੀਏ, ਕੌਮ ਦੇ ਘਰ ਖਾਲਿਸਤਾਨ ਦੇ ਸੰਘਰਸ਼ ਲਈ ਆਵਾਜ਼ ਬੁਲੰਦ ਕਰੀਏ। ਤੇ ਐਸ ਜੋ ਇੱਥੇ ਰਾਹੁਲ ਗਾਂਧੀ ਆਇਆ ਹੈ ਤੇ ਇਹਨੂੰ ਇਹ ਗੱਲ ਦੱਸ ਦਈਏ ਕਿ ਤੁਹਾਡਾ ਝੂਠ ਹਿੰਦੁਸਤਾਨ ਵਿੱਚ ਵਿਕਦਾ ਹੈ। ਬਾਹਰਲੇ ਸਿੱਖ ਜਾਗਦੀ ਜ਼ਮੀਰ ਵਾਲੇ ਸਿੱਖ ਨੇ, ਇਹ ਤੁਹਾਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਰਹਿਣਗੇ। ਤੇ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰੇ, ਕਿਰਪਾ ਕਰੇ ਸਿੱਖ ਕੌਮ ਦੇ ਉੱਤੇ, ਅਸੀਂ ਕੌਮ ਦੇ ਘਰ ਖਾਲਿਸਤਾਨ ਲਈ ਕੁਰਬਾਨੀਆਂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਸਮੁੱਚੀ ਸਿੱਖ ਕੌਮ ਗੁਰੂ ਨਾਨਕ ਨਾਮ ਲੇਵਾ ਜਿਹੜੇ ਇਕੱਤਰ ਹੋ ਕੇ ਪ੍ਰੋਟੈਸਟ ਕਰ ਰਹੇ ਹਨ ਰਾਹੁਲ ਗਾਂਧੀ ਦੇ ਖਿਲਾਫ। ਰਾਹੁਲ ਗਾਂਧੀ ਉਹ ਸ਼ਖਸ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਦਾ ਹੈ। ਜੈਨੇਟਿਕ ਤੌਰ ਤੇ ਇਹਨਾਂ ਦੇ ਖੂਨ ਦੇ ਵਿੱਚ ਕਾਤਲਾਨਾ ਸੋਚ ਭਰੀ ਹੋਈ ਆ। ਇਹਦੇ ਪੜਨਾਨੇ ਤੋਂ ਲੈ ਕੇ ਇਹਦੇ ਤੱਕ ਜਿਹੜੀ ਅੱਜ ਦੀ ਸੋਚ ਆ, ਪੜਨਾਨੇ ਨੇ ਹਮਲਾ ਕੀਤਾ 1955 ਚ ਦਰਬਾਰ ਸਾਹਿਬ ਤੇ, ਸਿੱਖ ਕੌਮ ਨਾਲ ਵਾਅਦੇ ਕਰਕੇ ਮੁੱਕਰਿਆ। ਉਸ ਤੋਂ ਬਾਅਦ ਇਸ ਦੀ ਦਾਦੀ ਨੇ ਜੋ ਕੁਝ ਸਿੱਖ ਕੌਮ ਨਾਲ ਕੀਤਾ ਉਹ ਲੁਕਿਆ ਛੁਪਿਆ ਨਹੀਂ ਆ, ਦਰਬਾਰ ਸਾਹਿਬ ਤੇ ਅਟੈਕ ਕੀਤਾ। ਉਸ ਤੋਂ ਬਾਅਦ ਇਹਦੇ ਫਾਦਰ ਨੇ, ਇਹਦੇ ਬਾਪੂ ਨੇ ਜੋ ਕੁਝ ਕੀਤਾ ਸਿੱਖ ਕੌਮ ਦੇ ਨਾਲ 1984 ਦੇ ਵਿੱਚ ਇੱਕ ਦਿਨ ਦੇ ਵਿੱਚ ਕੱਲੀ ਦਿੱਲੀ ਦੇ ਵਿੱਚ 30,000 ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਗਿਆ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸਾਡੀਆਂ ਬਹੂ ਬੇਟੀਆਂ ਦੇ ਨਾਲ ਇਹਨਾਂ ਨੇ ਰੇਪ ਕੀਤਾ, ਜਿਨ੍ਹਾਂ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਹੋਇਆ। ਨਾ ਹਿੰਦੁਸਤਾਨ ਦੇ ਕਿਸੇ ਲੀਡਰ ਨੇ ਹਾਂ ਦਾ ਨਾਅਰਾ ਮਾਰਿਆ ਤੇ ਨਾ ਹਿੰਦੁਸਤਾਨ ਦੀ ਕਿਸੇ ਕੋਰਟ ਨੇ ਜੁਰਤ ਕੀਤੀ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਕਰਕੇ ਅਸੀਂ ਅੱਜ ਇਸ ਸ਼ਖਸ ਦੇ ਖਿਲਾਫ ਜਿਹੜਾ ਇੱਥੇ ਮੈਰੀਅਟ ਮਾਰਕੀਸ ਦੇ ਵਿੱਚ ਨਿਊਯਾਰਕ ਦੇ ਵਿੱਚ ਆਇਆ ਹੋਇਆ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਲੋਕਾਂ ਨੂੰ ਦੱਸ ਸਕੀਏ ਕਿ ਇਹ ਇੱਕ ਕਾਤਲ ਜਮਾਤ ਦਾ, ਇੱਕ ਕਾਤਲ ਪਾਰਟੀ ਦਾ ਨੁਮਾਇੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਅੱਜ ਸਾਰੇ ਇਕੱਠੇ ਇਸ ਕਰਕੇ ਹੋਏ ਹਾਂ ਕਿ ਇੱਥੇ ਰਾਹੁਲ ਗਾਂਧੀ ਕਾਂਗਰਸ ਦਾ ਜੋ ਕਿ ਪਾਰਟੀ ਚਲਾ ਰਿਹਾ ਹੈ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਹਾਂ। ਉਹਦਾ ਪ੍ਰਦਰਸ਼ਨ ਕਰਨ ਵਾਸਤੇ ਇਕੱਠੇ ਹੋਏ ਆ। ਇਹਨਾਂ ਦੀ ਜਦੋਂ 1984 'ਚ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਇੱਥੇ ਸਾਡੇ ਸਿੱਖਾਂ ਦੇ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤਾ ਸੀ, ਕਤਲੇਆਮ ਕੀਤਾ ਸੀ। ਇਸ ਲਈ ਅਸੀਂ ਇੱਥੇ ਇਕੱਠੇ ਹੋਏ ਆ। ਉਹਨਾਂ ਦਾ ਰਾਹੁਲ ਗਾਂਧੀ ਆ ਰਿਹਾ, ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਮੁਜ਼ਾਹਰਾ ਕਰ ਰਹੇ ਹਾਂ ਵੀ ਉਹਨੂੰ ਇੱਥੇ ਭਜਾਉਣਾ ਵਾ। ਇੱਥੇ ਇਹਨੂੰ ਬਹੁਤ ਹੀ ਉਹਨੇ ਸਾਡੇ ਨਾਲ ਸਿੱਖਾਂ ਨਾਲ ਗਲਤ ਕੀਤਾ। ਸਾਨੂੰ ਕੋਈ ਇਨਸਾਫ ਨਹੀਂ ਮਿਲਦਾ 84 ਬਾਰੇ, ਸਾਨੂੰ ਕੋਈ ਸਾਡੇ ਵੀਰਾਂ ਭਰਾਵਾਂ ਨੂੰ ਇਨਸਾਫ ਨਹੀਂ ਮਿਲਦਾ। ਇਸ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਤਾਂ ਕਿ ਉਹਨੂੰ ਪਤਾ ਲੱਗ ਸਕੇ ਵੀ ਬਾਹਰ ਵੀ ਸਿੰਘ ਜਿਹੜੇ ਨੇ ਉਹ ਪੂਰੀ ਇਹਦੇ ਇੱਥੇ ਪ੍ਰਦਰਸ਼ਨ ਕਰਦੇ ਨੇ। ਇਸ ਲਈ ਆਪਾਂ ਇਹ ਸਾਰੇ ਇਕੱਠੇ ਹੋਏ ਹਾਂ ਅੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖਾਂ ਦੇ ਅੱਜ ਇਕੱਠੇ ਹੋਣ ਦਾ ਸਿਰਫ ਇੱਕੋ ਇੱਕ ਮਤਲਬ ਹੈਗਾ ਕਿ ਅਸੀਂ ਦੁਨੀਆ ਤਾਈਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਸਿੱਖਾਂ ਦੇ ਨਾਲ ਜੈਨੋਸਾਈਡ ਕਿਵੇਂ ਹੋਈ ਸੀਗੀ ਔਰ ਉਹਦੇ ਲਈ ਕੌਣ ਰਿਸਪੌਂਸੀਬਲ ਸੀ। ਅੱਜ ਵੀ ਜਿਹੜਾ ਹੈਗਾ ਸਿੱਖਾਂ ਨੂੰ ਉਸ ਦਾ ਇਨਸਾਫ ਨਹੀਂ ਮਿਲਿਆ ਹੈਗਾ ਔਰ ਨਾ ਹੀ ਕੋਈ ਮਿਲਣ ਦੀ ਉਮੀਦ ਹੈਗੀ ਆ। ਪਰ ਅਸੀਂ ਜਿਹੜਾ ਹੈਗਾ ਪੂਰੇ ਸੰਸਾਰ ਦੇ ਵਿੱਚ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਾਂ ਵੀ ਸਾਡੇ ਨਾਲ ਜੈਨੋਸਾਈਡ ਹੋਈ ਸੀ ਅਤੇ ਸਿੱਖ ਆਪਣਾ ਵੱਖਰਾ ਰਾਜ ਚਾਹੁੰਦੇ ਆ। ਉਹ ਰਾਜ ਜਿਹੜਾ ਕਿ 1847 ਦੇ ਵਿੱਚ ਅੰਗਰੇਜ਼ਾਂ ਨੇ ਸਾਡੇ ਕੋਲੋਂ ਧੋਖੇ ਨਾਲ ਖੋਇਆ ਸੀਗਾ ਔਰ ਉਸ ਤੋਂ ਬਾਅਦ 47 ਦੇ ਵਿੱਚ ਜਦੋਂ ਮੁਲਕ ਦੀ ਵੰਡ ਹੋਈ ਤੇ ਉਹਦੇ ਤੇ ਹਿੰਦੂਆਂ ਨੇ ਜਿਹੜਾ ਹਿੰਦੁਸਤਾਨੀ ਜਿਹੜੇ ਹੈਗੇ ਸੀਗੇ ਉਹਨਾਂ ਨੇ ਆਪਣੀਆਂ ਸ਼ੈਤਾਨੀਆਂ ਖੇਡ ਕੇ ਸਾਡੇ ਤੋਂ ਧੋਖੇ ਨਾਲ ਸਾਡਾ ਰਾਜ ਖੋਇਆ ਅਤੇ ਸਿੱਖ ਉਦੋਂ ਤੋਂ ਹੀ ਸਟਰਗਲ ਕਰ ਰਹੇ ਹੈਗੇ ਨੇ ਆਪਣੇ ਰਾਜ ਵਾਸਤੇ ਜੀ। ਧੰਨਵਾਦ ਜੀ। ਰਾਹੁਲ ਗਾਂਧੀ, ਰਾਹੁਲ ਗਾਂਧੀ, ਰਾਹੁਲ ਗਾਂਧੀ, ਰਾਹੁਲ ਗਾਂਧੀ, ਰਾਹੁਲ ਗਾਂਧੀ, ਰਾਹੁਲ ਗਾਂਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਜਿਹੜੀਆਂ ਨਿਊਯਾਰਕ ਦੀਆਂ ਸੰਗਤਾਂ, ਜਿਹੜੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪਤਵੰਤੇ ਸੱਜਣ ਪ੍ਰੋਟੈਸਟ ਦੇ ਵਿੱਚ ਜੁੜੇ ਹੋਏ ਆ। ਇਹ ਪ੍ਰੋਟੈਸਟ ਰਾਹੁਲ ਗਾਂਧੀ ਅੱਜ ਆਇਆ ਹੋਇਆ ਇਸ ਹੋਟਲ ਦੇ ਵਿੱਚ, ਮੈਰੀਅਟ ਮਰਕੀ, ਜਿਹੜਾ ਕਿ ਬਰੌਡਵੇ ਤੇ ਪੈਂਦਾ ਆ 46 ਤੇ। ਇੱਥੇ ਉਹ ਆਪਣੀ ਇੱਕ ਕਾਨਫਰੰਸ ਕਰ ਰਿਹਾ। ਉਹਨਾਂ ਗਦਾਰਾਂ ਨੂੰ ਸੰਬੋਧਨ ਹੋ ਰਿਹਾ ਜਿਹੜੇ ਸਨ 47 ਤੋਂ ਬਾਅਦ ਪੰਜਾਬ ਦੇ ਨਾਲ ਔਰ ਸਿੱਖਾਂ ਦੇ ਨਾਲ ਗਦਾਰੀਆਂ ਕਰਦੇ ਆ ਰਹੇ ਆ। ਸੋ ਅੱਜ ਜਿਹੜੇ ਸਿੱਖ ਆ, ਸੁਹਿਰਦ ਸਿੱਖ ਆ, ਜਿਹੜੇ ਆਪਣੇ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜੂਝ ਰਹੇ ਆ, ਉਹ ਸਿੱਖ ਜਿਹੜੀ ਕੌਮ ਆ ਉਹ ਨਿਊਯਾਰਕ ਦੇ ਖਿੱਤੇ ਵਿੱਚੋਂ ਉਹ ਅੱਜ ਪ੍ਰੋਟੈਸਟ ਕਰ ਰਹੀ ਆ। ਰਾਹੁਲ ਗਾਂਧੀ ਇਹ ਉਸ ਪਰਿਵਾਰ ਨੂੰ ਬਿਲੋਂਗ ਕਰਦਾ ਜਿਸ ਪਰਿਵਾਰ ਦੇ ਹੱਥ ਸਿੱਖਾਂ ਦੇ ਲਹੂ ਦੇ ਨਾਲ ਲਿਬੜੇ ਹੋਏ ਆ। ਸੋ ਅੱਜ ਉਸ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਹੋ ਰਿਹਾ। ਜੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ, ਉਹਦੇ ਪਰਿਵਾਰ ਦੀ, ਉਹਦੀ ਦਾਦੀ ਨੇ ਜਿਹੜਾ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਔਰ ਭਾਰਤ ਦੇ ਵਿੱਚ 30 ਤੋਂ ਵੱਧ ਜਿਹੜੇ ਹੋਰ ਬਾਕੀ ਦੇ ਗੁਰਦੁਆਰੇ ਆ ਭਾਰਤ ਵਿੱਚ ਉਹਨਾਂ ਤੇ ਅਟੈਕ ਕਰਾਇਆ ਔਰ ਸਿੱਖਾਂ ਦੀ ਸਿੱਖ ਜੈਨੋਸਾਈਡ ਕਰਵਾਈ ਆ। ਔਰ ਉਸ ਤੋਂ ਬਾਅਦ ਜੇ ਇਹਦੇ ਪਿਓ ਦੀ ਗੱਲ ਕਰੀਏ, ਰਾਜੀਵ ਗਾਂਧੀ ਨੇ ਇਹ ਗੱਲ ਕਹੀ ਸੀ ਵੀ ਜਦੋਂ ਬੜਾ ਬ੍ਰਿਕਸ ਦਿਖਤਾ ਹੈ ਤਾਂ ਧਰਤੀ ਤੋਂ ਹਿਲਦੀ ਹੈ। ਭਾਵ ਕਿ ਜਿਹੜੇ ਸਿੱਖ ਜੈਨੋਸਾਈਡ ਹੋਈ ਆ ਦਿੱਲੀ ਦੇ ਵਿੱਚ, ਪੂਰੇ ਭਾਰਤ ਵਿੱਚ, ਉਹਦਾ ਕਹਿਣ ਤੋਂ ਭਾਵ ਇਹ ਸੀ ਵੀ ਜਿਹੜੀ ਇੰਦਰਾ ਗਾਂਧੀ ਆ ਵੱਡਾ ਬ੍ਰਿਕਸ਼ ਆ, ਤੇ ਜੇ ਸਿੱਖ ਸ਼ਹੀਦ ਹੋ ਗਏ ਆ, ਉਹਨਾਂ ਨੂੰ ਜੈਨੋਸਾਈਡ ਕੀਤੀ ਗਈ ਆ, ਤਾਂ ਇਹ ਵੱਡਾ ਬ੍ਰਿਕਸ਼ ਡਿੱਗਿਆ ਤੇ ਉਹ ਉਨੇ ਕੁ ਹੋਣੇ ਸੀ। ਸੋ ਇਹਨਾਂ ਦੀ ਸਟੇਟਮੈਂਟ ਇਹ ਆ। ਸੋ ਉਹਦੇ ਨਾਲ ਜਿਹੜਾ ਅਮਿਤਾਭ ਬੱਚਨ ਜੀ ਜਿਹੜਾ ਮੂਵੀਆਂ ਦੇ ਵਿੱਚ ਆਪਣੀ ਡਰਾਮੇ ਕਰਕੇ ਉਹ ਪੈਸੇ ਕਮਾਉਂਦਾ ਆ, ਉਹਨੇ ਵੀ ਇਹ ਗੱਲ ਕਹੀ ਵੀ ਸਿੱਖੋਂ ਕੇ ਘਰ ਤੱਕ ਜਾਣੇ ਚਾਹੀਏ ਖੂਨ ਕੇ ਸਿੱਟੇ। ਸੋ ਇਹ ਉਹਨਾਂ ਫੈਮਲੀਆਂ ਨੂੰ ਬਿਲੋਂਗ ਕਰਦੇ ਆ। ਤੇ ਉਹ ਤੋਂ ਵੀ ਅੱਗੇ ਚੱਲ ਜੀਏ ਜੇ ਸਿੱਖ ਹਿਸਟਰੀ ਵੱਲ ਤੇ ਸਿੱਖ ਇਤਿਹਾਸ ਵੱਲ, ਇਹਦਾ ਪਰਿਵਾਰ ਦਾ ਜਿਹੜਾ ਸੰਬੰਧ ਜਾ ਕੇ ਗੰਗੂ ਬ੍ਰਾਹਮਣ ਨਾਲ ਜੁੜਦਾ, ਜਿਸ ਗੰਗੂ ਬ੍ਰਾਹਮਣ ਨੇ ਸਾਡੇ ਗੁਰੂ ਸਾਹਿਬ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ ਔਰ ਛੋਟੇ ਸਾਹਿਬਜ਼ਾਦਿਆਂ ਨਾਲ, ਮਾਤਾ ਗੁਜਰੀ ਜੀ ਨਾਲ ਧਰੋਹ ਕਮਾਇਆ, ਧੋਖਾ ਕੀਤਾ, ਸ਼ਹੀਦ ਕਰਵਾਇਆ ਪਰਿਵਾਰ ਨੂੰ। ਸੋ ਇਹ ਉਹ ਪਰਿਵਾਰ ਆ ਸਿੱਖਾਂ ਦਾ ਦੁਸ਼ਮਣ ਆ, ਸਿੱਖ ਕੌਮ ਦਾ ਦੁਸ਼ਮਣ ਆ, ਪੰਜਾਬੀਅਤ ਦਾ ਦੁਸ਼ਮਣ ਆ। ਸੋ ਅੱਜ ਉਸ ਗੱਲ ਨੂੰ ਕਰਨ ਵਾਸਤੇ, ਆਪਣੇ ਖਾਲਿਸਤਾਨ ਦੀ ਗੱਲ ਨੂੰ ਕਰਨ ਵਾਸਤੇ ਅੱਜ ਇਸ ਹੋਟਲ ਦੇ ਅੱਗੇ ਇੱਕ ਪ੍ਰੋਟੈਸਟ ਜਿਹੜੀ ਆ ਨਿਊਯਾਰਕ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਕਰ ਰਹੀਆਂ। ਜਿੱਥੇ ਅਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ, ਉੱਥੇ ਰੈਫਰੈਂਡਮ 2020 ਜਿਹੜਾ 2020 ਦੇ ਵਿੱਚ ਅਸੀਂ ਚਾਹੁੰਦੇ ਆ ਕਿ ਉਹ ਪੰਜਾਬ ਦੇ ਵਿੱਚ ਵੀ ਹੋਵੇ। ਪਰ ਉੱਥੇ ਦੀਆਂ ਜ਼ਾਲਮ ਸਰਕਾਰਾਂ ਜਿਹੜੀਆਂ, ਜਦੋਂ ਕੋਈ ਨੌਜਵਾਨ ਉੱਤੇ ਰੈਫਰੈਂਡਮ 2020 ਦੀ ਗੱਲ ਕਰਦਾ ਤਾਂ ਦੇਸ਼ ਧਰੋਹ ਦੇ ਮੁਕੱਦਮੇ ਪਾ ਦਿੱਤੇ ਜਾਂਦੇ ਆ ਜਾਂ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਆ। ਜੇ ਕੱਲ ਵੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਆ ਨਿਊਜ਼ ਪੇਪਰਾਂ ਦੇ ਵਿੱਚ ਅਸੀਂ ਖਬਰ ਪੜ੍ਹਦੇ ਆ, ਟੀਵੀ ਚੈਨਲਾਂ ਤੇ ਆ ਰਹੀ ਆ, ਇੱਕ ਨੌਜਵਾਨ ਸਿੱਖ ਨੌਜਵਾਨ ਨੇ ਇੱਕ ਹਿੰਦੂ ਬੰਦੇ ਦਾ ਜਿਹੜਾ ਵਿਰੋਧ ਕੀਤਾ ਕਿਉਂਕਿ ਉਹ ਸਿਗਰਟ ਪੀ ਕੇ ਉਹਦੇ ਮੂੰਹ ਦੇ ਉੱਤੇ ਧੂੰਆਂ ਮਾਰ ਰਿਹਾ ਸੀ। ਤੇ ਉਹ ਵਿਰੋਧ ਕਰਨ ਦੇ ਉੱਤੇ ਹੀ ਉਹ ਸਾਡੇ ਸਿੱਖ ਨੌਜਵਾਨ ਦਾ ਜਿਹੜਾ ਉੱਤੇ ਕੁਝ ਹਿੰਦੂਆਂ ਨੇ ਇਕੱਠੇ ਹੋ ਕੇ ਕਤਲ ਕਰ ਦਿੱਤਾ, ਜਿਹੜੇ RSS ਬਜਰੰਗ ਦਲ ਸ਼ਿਵ ਸੈਨਾ ਦੇ ਗੁੰਡੇ ਸੀ। ਕਿਉਂਕਿ ਉਹਨਾਂ ਨੇ ਇਸ ਗੱਲ ਦਾ ਤਈਆ ਕੀਤਾ ਹੋਇਆ ਕਿ 2023 ਦੇ ਵਿੱਚ ਭਾਰਤ ਨੂੰ ਹਿੰਦੁਸਤਾਨ ਮੁਲਕ ਬਣਾ ਦੇਣਾ ਆ ਤੇ ਉਹਦੇ ਵਿੱਚ ਜਿਹੜੇ ਰਹਿਣਗੇ ਉਹ ਹਿੰਦੂ ਹੋਣਗੇ। ਤੇ ਫਿਰ ਉੱਥੇ ਸਾਡਾ ਘੱਟ ਗਿਣਤੀਆਂ ਦਾ ਔਰ ਮਿਨੋਰਟੀ ਦਾ ਜਿਹੜਾ ਦਮ ਘੁੱਟ ਰਿਹਾ ਆ। ਤੇ ਉਸ ਗੱਲ ਨੂੰ ਅਸੀਂ ਜਿਹੜਾ 1984 ਤੋਂ ਜਦੋਂ ਸੰਤਾਂ ਨੇ ਇਸ ਗੱਲ ਦਾ ਨਾਅਰਾ ਲਾਇਆ ਕਿ ਖਾਲਿਸਤਾਨ ਦੀ ਨੀਂਹ ਰੱਖੀ ਗਈ ਆ, ਤੇ ਉਸ ਤੋਂ ਹੀ ਇਹ ਆਪਾਂ ਜਦੋਜਹਿਦ ਜਾਰੀ ਰੱਖੀ ਹੋਈ ਆ ਖਾਲਿਸਤਾਨ ਦੀ ਲੜਾਈ ਵਾਸਤੇ। ਸਾਡੀਆਂ ਆਉਣ ਵਾਲੀਆਂ ਪਨੀਰੀਆਂ, ਜਿਹੜੀਆਂ ਨੌਜਵਾਨ ਬੱਚੇ ਬੱਚੀਆਂ ਸਾਡੀਆਂ ਜਿਹੜੀਆਂ ਪਨੀਰੀਆਂ, ਉਹ ਤਦੇ ਮਹਿਫੂਜ਼ ਹੋਣਗੀਆਂ ਜੇ ਸਾਡਾ ਆਜ਼ਾਦ ਰਾਜ ਖਾਲਿਸਤਾਨ ਬਣੇਗਾ। ਅਦਰਵਾਈਜ਼ ਉਹ ਦਿਨ ਪਰ ਦਿਨ, ਚਾਹੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਗੱਲ ਆ, ਚਾਹੇ ਉੱਤੇ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਪੰਜਾਬ ਦੇ ਵਿੱਚ, ਚਾਹੇ ਉਹ SYL ਦਾ ਮੁੱਦਾ ਆ। ਸੋ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ, ਪੰਜਾਬੀਅਤ ਨੂੰ ਖਤਮ ਕਰਨ ਵਾਸਤੇ ਮਨਸੂਬੇ ਘੜੇ ਹੋਏ ਆ। ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪਨੀਰੀਆਂ ਨੂੰ ਸੇਵ ਰੱਖਣ ਵਾਸਤੇ ਅਸੀਂ ਉਦੋਂ ਤੱਕ ਜਦੋਜਹਿਦ ਜਾਰੀ ਰੱਖਾਂਗੇ ਜਦੋਂ ਤੱਕ ਸਾਡਾ ਖਾਲਿਸਤਾਨ ਨਹੀਂ ਬਣ ਜਾਂਦਾ। ਭਾਵੇਂ ਕਿ ਜ਼ਕਰੀਆ ਖਾਨ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਸਿੱਖ ਮੁੱਕ ਗਏ, ਫਿਰ ਬੋਤਾ ਸਿੰਘ ਗਰਜਾ ਸਿੰਘ ਨੇ ਜਦੋਂ ਉਹ ਰਾਸਤੇ ਤੇ ਆਣ ਕੇ ਨਾਕਾ ਲਾਇਆ, ਭਾਵੇਂ ਸਿੰਘ ਥੋੜੇ ਹੋਣ ਪਰ ਉਹ ਡੈਡੀਕੇਟ ਹੋਣ, ਜਿਹੜੇ ਕਿ ਅੱਜ ਜਥੇਬੰਦੀਆਂ ਦੇ ਸਿੰਘ ਜੁੜੇ ਹੋਏ ਆ ਉਸ ਆਜ਼ਾਦ ਰਾਜ ਦੀ ਖਾਲਿਸਤਾਨੀ ਵਾਸਤੇ। ਗਦਾਰ ਜਿਹੜੇ ਆ ਉਹ ਇਸ ਹੋਟਲ ਦੇ ਵਿੱਚ ਬੈਠੇ ਹੋਏ ਆ ਤੇ ਉਹ ਸਨ 47 ਤੋਂ ਬਾਅਦ ਅੱਜ ਤੱਕ ਜਿਹੜੀਆਂ ਗਦਾਰੀਆਂ ਕਰਦੇ ਆ ਰਹੇ ਆ, ਭਾਵੇਂ ਉਹ ਬਿਆਨ ਤੇ ਬੁੱਚੜ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕੈਟ ਬਣ ਕੇ ਕਿਵੇਂ ਸਾਡੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਉਹ ਪੁਸਤਪਨਾਹੀ ਕਰਦੇ ਸੀ। ਉਹ ਜਿਹੜੀ ਸੂਝ ਆ ਕੇ KPS ਗਿੱਲ ਨੂੰ, ਸਮੇਤ ਸੈਣੀ ਨੂੰ
ਜਿਹੜੇ ਹਜ਼ਾਰਾਂ ਹੀ ਅਫੀਸਰ ਸੀਗੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਸਾਡੇ ਨੌਜਵਾਨ ਮਰਵਾਏ ਆ। ਸੋ ਉਹ ਟੌਟ ਵੀ ਅੱਜ ਜੀ ਆਇਆਂ ਨੂੰ ਕਰਨ ਨੂੰ ਬੈਠੇ ਆ, ਪਰ ਉਹ ਸਿੱਖ ਨਹੀਂ ਹਨ। ਉਹ ਪੰਜਾਬੀ ਜ਼ਰੂਰ ਹੋਣਗੇ ਪਰ ਉਹ ਡੋਗਰੇ ਆ, ਉਹ ਗਦਾਰ ਆ ਜਿਹੜੇ ਕਿ ਅੱਜ ਉਹਨਾਂ ਨੂੰ ਵੈਲਕਮ ਕਰਨ ਲਈ ਜੁੜੇ ਹੋਏ ਆ। ਪਰ ਸਿੰਘ ਜਿਹੜੇ ਆ ਉਹ ਆਪਣਾ ਇਸੇ ਤਰ੍ਹਾਂ ਜਿਹੜਾ ਆ ਉਹ ਪ੍ਰੋਟੈਸਟ ਕਰਦੇ ਰਹਿਣਗੇ। ਡੈਮੋਕ੍ਰੇਸੀ 21 ਸੈਂਚਰੀ ਦੇ ਵਿੱਚ ਅਸੀਂ ਹੈਗੇ ਆ। ਅੱਜ ਦਾ ਯੁੱਗ ਕਹਿੰਦਾ ਤੁਸੀਂ ਡੈਮੋਕ੍ਰੇਸੀ ਵੇ ਦੇ ਨਾਲ ਜਿਹੜਾ ਉਹ ਇੱਕ ਜਰੀਆ ਆਪਾਂ ਰੈਫਰੈਂਡਮ ਵੀ ਅੱਜ ਕੱਲ੍ਹ ਆਪਾਂ 2020 ਚਲਾਇਆ ਹੋਇਆ, ਉਸ ਵੇ ਦੇ ਨਾਲ ਆਪਾਂ ਆਪਣੇ ਆਜ਼ਾਦ ਰਾਜ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ। ਸੋ ਉਸ ਖਾਲਿਸਤਾਨ ਦੀ ਗੱਲ ਕਰਨ ਨੂੰ ਜੁੜੇ ਹੋਏ ਆ ਔਰ ਇਸ ਕਾਤਲ ਨੂੰ ਦੱਸਣ ਵਾਸਤੇ ਜੁੜੇ ਹੋਏ ਆ ਬਈ ਚਾਹੇ ਤੁਹਾਡੇ ਪੁੱਤ ਪੜਤੋਤੇ ਦੋਤੇ ਜਿੰਨੇ ਵੀ ਆ ਜਾਣ, ਉਦੋਂ ਤੱਕ ਪਿੱਛਾ ਨਹੀਂ ਛੱਡਾਂਗੇ ਜਦੋਂ ਤੱਕ ਸਾਡਾ ਆਜ਼ਾਦ ਰਾਜ ਖਾਲਿਸਤਾਨ ਨਹੀਂ ਬਣ ਜਾਂਦਾ ਔਰ ਸਾਨੂੰ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਸੋ ਉਦੋਂ ਤੱਕ ਇਹ ਜਦੋਜਹਿਦ ਜਾਰੀ ਰਹੇਗੀ। ਜਥੇਬੰਦੀਆਂ ਜਿੰਨੀਆਂ ਵੀ ਜੁੜੀਆਂ ਅੱਜ ਸਾਰਿਆਂ ਦਾ ਧੰਨਵਾਦ ਆ। ਬੜੀ ਦੂਰੋਂ ਦਰਾਡਿਓਂ ਅੱਜ ਇਸ ਪ੍ਰੋਟੈਸਟ ਦੇ ਵਿੱਚ ਜਿਹੜੇ ਆ ਉਹ ਸਿੰਘਾਂ ਨੇ ਹਾਜ਼ਰੀ ਲਵਾਈ ਆ। ਉਹ ਆਪਣਾ ਇੱਕ ਮਿੰਟ ਜਿਹੜਾ ਆ ਕੀਮਤੀ ਸਮੇਂ ਚੋਂ ਕੱਢ ਕੇ ਟਾਈਮ ਸਕੁਏਅਰ ਦੇ ਉੱਤੇ ਬਰੋਡਵੇ ਤੇ 46 ਤੇ ਇਹ ਜਿਹੜਾ ਬੜੀ ਬਿਜੀ ਏਰੀਆ ਔਰ ਜਿੱਥੇ ਅੱਜ ਉਸ ਬੰਦੇ ਨੂੰ ਇਹ ਮੈਸੇਜ ਆ ਰਿਹਾ ਉੱਥੇ ਸਾਨੂੰ ਹਜ਼ਾਰਾਂ ਹੀ ਲੋਕ ਇਸ ਟਾਈਮ ਸਕੁਏਅਰ ਤੇ ਜਿਹੜੇ ਵਿਜ਼ਟਰ ਕੰਟਰੀਆਂ ਤੋਂ ਘੁੰਮਣ ਆਉਂਦੇ ਆ ਉਹ ਵੀ ਦੇਖ ਰਹੇ ਆ ਕਿ ਇਹ ਲੋਕ ਕੀ ਕਹਿ ਰਹੇ ਆ, ਇਹ ਡਿਮਾਂਡ ਕਿਸ ਦੀ ਗੱਲ ਕਰ ਰਹੇ ਆ। ਜਦੋਂ ਅਸੀਂ ਕਹਿੰਦੇ ਆ ਖਾਲਿਸਤਾਨ ਜਿੰਦਾਬਾਦ ਜਾਂ ਇੰਡੀਅਨ ਡੈਮੋਕ੍ਰੇਸੀ ਸ਼ੇਮ ਇੰਡੀਅਨ ਠਗੋਕ੍ਰੇਸੀ ਸ਼ੇਮ ਇਹ ਗੱਲਾਂ ਇਹਨਾਂ ਨੂੰ ਵੀ ਪਤਾ ਲੱਗਦਾ ਖਾਲਿਸਤਾਨ ਜਿਹੜਾ ਆ ਉਹ ਕਿਉਂ ਮੰਗ ਰਹੇ ਆ ਔਰ ਅਸੀਂ ਉਹਨਾਂ ਨੂੰ ਆਪਣਾ ਦੁੱਖ ਦੱਸਣ ਦੀ ਗੱਲ ਕਰ ਰਹੇ ਆ। ਸੋ ਅੱਜ ਇਸ ਮੈਸੇਜ ਨੂੰ ਅਸੀਂ ਉਹਨਾਂ ਸਿੱਖਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜਿਹੜੇ ਅਲੱਗ-ਅਲੱਗ ਕੰਟਰੀਆਂ 'ਚ ਰਹਿ ਰਹੇ ਆ, ਭਾਵੇਂ ਕਿ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਜਾਂ ਟੀਵੀ ਚੈਨਲਾਂ ਤੇ ਦੇਖ ਰਹੇ ਆ ਕਿ ਤੁਸੀਂ ਆਪਣੇ ਘਰਾਂ 'ਚ ਬੈਠੇ ਵੀ ਸਾਡੀ ਸਪੋਰਟ ਕਰ ਰਹੇ ਆ। ਸੋ ਇਸੇ ਤਰ੍ਹਾਂ ਸਾਨੂੰ ਜਿਹੜੀ ਸਪੋਰਟ ਦਾ ਜਿਹੜਾ ਆ ਉਹ ਸਹਾਰਾ ਆ। ਅਸੀਂ ਤੁਹਾਡੀ ਸਪੋਰਟ ਦੇ ਆਪਣੇ ਪੰਥ ਦੀ ਅਸੀਂ ਕੌਮ ਦੀ ਸਪੋਰਟ ਦੇ ਨਾਲ ਇਸੇ ਤਰ੍ਹਾਂ ਅੱਗੇ ਜਿਹੜਾ ਵਧਦੇ ਜਾਵਾਂਗੇ ਔਰ ਜਦੋਂ ਤੱਕ ਸਾਡਾ ਖਾਲਿਸਤਾਨ ਨਹੀਂ ਬਣ ਜਾਂਦਾ ਉਦੋਂ ਤੱਕ ਇਸੇ ਤਰ੍ਹਾਂ ਜਦੋਜਹਿਦ ਜਾਰੀ ਰੱਖਾਂਗੇ। ਜਿਹੜੇ ਕਾਤਲ ਭਾਰਤ 'ਚੋਂ ਆ ਕੇ ਅਮਰੀਕਾ ਦੇ ਵਿੱਚ ਸਾਡੀ ਕੌਮ ਨੂੰ ਵੀ ਡਿਵਾਈਡ ਕਰਦੇ ਆ, ਸਾਡੇ ਭਰਾਵਾਂ ਨੂੰ ਸਾਡੋਂ ਜੁਦਾ ਕਰ ਜਾਂਦੇ ਆ, ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਦੱਸਾਂਗੇ ਵੀ ਜਦੋਂ ਤੁਸੀਂ ਆਵਾਂਗੇ ਇਸੇ ਤਰ੍ਹਾਂ ਤੁਹਾਨੂੰ ਘੇਰਾਂਗੇ। ਅੱਜ ਤੁਸੀਂ ਸਾਡੇ ਪਿੱਛੇ ਹਜ਼ਾਰਾਂ ਦਾ ਇਕੱਠ ਜਿਹੜਾ ਪ੍ਰੋਟੈਸਟ ਰਾਹੁਲ ਗਾਂਧੀ ਦੇ ਖਿਲਾਫ ਦੇਖ ਰਹੇ ਆ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਤ ਜਾਚੇਗਾ TV 84 ਜਿਹੜਾ ਪੈਂਤਕ ਚੈਨਲ ਆ ਹਮੇਸ਼ਾ ਸਿੱਖਾਂ ਦੀ ਗੱਲ ਕਰਦਾ ਔਰ ਇਸੇ ਤਰ੍ਹਾਂ ਸਾਨੂੰ ਉਮੀਦ ਆ TV 84 ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੇ 46 ਬਰੋਡਵੇ ਤੇ ਰਾਹੁਲ ਗਾਂਧੀ ਨੂੰ ਮਿਲਣ ਆਇਆ ਖਾਲਸਾ ਡਟ ਵੱਟ ਕੇ ਜਿਹੜੇ ਕਿ 84 ਦੇ ਦੰਗਿਆਂ ਵਿੱਚ ਸਾਡੇ ਸਿੱਖਾਂ ਦੇ ਖੂਨਾਂ ਨਾਲ ਉਹਨਾਂ ਦੇ ਹੱਥ ਰੰਗੇ ਆ, ਉਹਦੀ ਮਾਂ ਦੇ, ਉਹਦੇ ਪਿਓ ਦੇ, ਉਹਦੇ ਪੂਰੇ ਟੱਬਰ ਦੇ, ਕਾਂਗਰਸ ਪਾਰਟੀ ਦੇ। ਉਹਨਾਂ ਨੂੰ ਦੱਸਣ ਆਏ ਅੱਜ ਇੱਥੇ ਕਿ ਸਿੰਘ ਹਲੇ ਵੀ ਜਿਉਂਦੇ ਆ। ਟੱਕਰਾਂਗੇ ਕਿਤੇ ਤੁਹਾਨੂੰ ਆ ਕੇ, ਇੱਦਾਂ ਨਹੀਂ ਮਿੱਤਰੋ ਮਿਲਣਾ, ਮਿਲਾਂਗੇ ਤੁਹਾਨੂੰ ਕਿਤੇ। ਗਾਂਧੀ ਤੇ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਦੱਸਣਾ ਚਾਹੁੰਦੇ ਆ ਕਿ ਸਿੱਖ ਹਾਲੇ ਹੈਗੇ ਆ ਜਿਹੜੇ ਆਪਣੇ ਦਮ ਤੇ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਜ਼ਰੂਰ ਟੱਕਰਨਗੇ। ਅੱਜ ਦੇਖੋ ਇੱਥੇ ਕਿੰਨਾ ਰਸ਼ ਆਇਆ, ਦੁਨੀਆ ਕਿੱਡੀ ਦੂਰੋਂ ਆਇਆ, ਸਿੱਖ ਕਿੱਥੋਂ ਦੂਰੋਂ ਚੱਲ ਕੇ ਆਏ ਆ ਇਸ ਪ੍ਰੋਟੈਸਟ ਕਰਨ ਵਾਸਤੇ, ਗਾਂਧੀ ਨੂੰ ਮਿਲਣ ਵਾਸਤੇ। ਇਹ ਰਾਹੁਲ ਗਾਂਧੀ ਨੂੰ ਜਿੱਦਾਂ ਕੈਲੀਫੋਰਨੀਆ ਵਿੱਚ ਵੀ ਸਿੰਘ ਸਾਡੇ ਉੱਥੇ ਮਿਲੇ ਸੀ, ਬਾਰਕਲੇ ਯੂਨੀਵਰਸਿਟੀ ਦੇ ਵਿੱਚ ਸਾਡੇ ਰਾਣਾ ਸਾਹਿਬ ਉੱਥੇ ਗਏ ਸੀਗੇ। ਸਿੱਖ ਫਾਰ ਜਸਟਿਸ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਧੰਨਵਾਦ ਕਰਦੇ ਹਾਂ ਤੇ ਆਪਣੇ ਅਕਾਲੀ ਦਲ ਮਾਨ ਦਾ ਗਰੁੱਪ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ, ਸਾਰੇ ਜਥਾਬੰਦੀਆਂ ਨੇ, ਸਾਰੇ ਗੁਰਦੁਆਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ। ਤੇ ਗਾਂ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਪਾਰਟੀਆਂ ਵਾਲੇ ਇੱਥੇ ਆਉਣਗੇ, ਚਾਹੇ ਉਹ BJP ਆ, ਚਾਹੇ ਉਹ ਕਾਂਗਰਸ ਵਾਲੇ ਆ, ਚਾਹੇ ਉਹ ਆਮ ਪਾਰਟੀ ਵਾਲੇ ਆ, ਚਾਹੇ ਉਹ ਅਕਾਲੀ ਦਲ ਵਾਲੇ ਆ, ਤੇ ਸਿੱਖ ਕਮਿਊਨਿਟੀ ਇਦਾਂ ਹੀ ਉਹਨਾਂ ਨੂੰ ਡਟ ਕੇ ਮਿਲਦੀ ਰਹੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿੰਦਾਬਾਦ। ਰਾਹੁਲ ਗਾਂਧੀ ਗੋ ਬੈਕ, ਰਾਹੁਲ ਗਾਂਧੀ ਗੋ ਬੈਕ, ਰਾਹੁਲ ਗਾਂਧੀ
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬੋਲੇ ਸੰਨਿਹਾਲ ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ 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 Indian democracy. Shame, shame. Indian democracy. Shame, shame. Indian democracy. ਸ਼ੇਮ ਸ਼ੇਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਓ ਤੇ ਹੋਰ ਜੋ ਇਨਸਾਫ ਪਸੰਦ ਦੁਨੀਆ ਦੇ ਵਿਚਰ ਰਹੀਆਂ ਜਥੇਬੰਦੀਆਂ ਨੂੰ ਸਾਡੀ ਅਪੀਲ ਹੈ ਕਿ ਜੋ ਇਹ ਗਾਂਧੀ ਪਰਿਵਾਰ ਹੈ ਇਹਨਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਸਿੱਖਾਂ ਨੇ ਜਦੋਂ ਆਪਣੀ ਆਜ਼ਾਦੀ ਦੀ ਮੰਗ ਤੇ ਆਪਣੀਆਂ ਬੇਸਿਕ ਮੰਗਾਂ ਮੰਗੀਆਂ ਤੇ ਇਹਨਾਂ ਨੇ ਸਿੱਖਾਂ ਨੂੰ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਸਿੱਖਾਂ ਤੇ, ਜਿਸ ਦੇ ਸਿੱਟੇ ਵਜੋਂ ਸਿੱਖਾਂ ਨੇ ਹਥਿਆਰ ਉਠਾਏ ਤੇ ਇਸ ਪਾਪਣ ਨੂੰ ਸੋਧਾ ਲਾਇਆ ਇੰਦਰਾ ਗਾਂਧੀ ਨੂੰ, ਜਿਸ ਨੇ ਅਕਾਲ ਤਖਤ ਢਹਿ ਢੇਰੀ ਕੀਤਾ ਤੇ ਹਰਿਮੰਦਰ ਸਾਹਿਬ ਜ਼ਖਮੀ ਕੀਤਾ ਤੇ ਬੱਚੇ ਸ਼ਹੀਦ ਕੀਤੇ ਬਦੋਛੇ। ਉਸ ਦੇ ਅਫਜ਼ਾਨੇ ਵਜੋਂ ਸਿੱਖਾਂ ਨੇ ਜੋ ਖਾਲਸਾ ਪੰਥ ਦੀ ਰਵਾਇਤ ਹੈ ਉਸ ਮੁਤਾਬਕ ਪਾਈ ਹੋਈ ਭਾਜੀ ਮੋੜੀ ਤੇ ਅੱਜ ਇਹ ਲੋਕ ਅਮਰੀਕਾ ਤੋਂ ਮਦਦ ਮੰਗਣ ਲਈ ਤੁਰੇ ਫਿਰਦੇ ਨੇ। ਇਹ ਕਿਸ ਬੇਸ ਤੇ ਮਦਦ ਮੰਗਦੇ ਨੇ? ਇਹਨਾਂ ਦੇ ਹੱਥ ਤਾਂ ਖੂਨ ਨਾਲ ਰੰਗੇ ਹੋਏ ਨੇ, ਸਿੱਖਾਂ ਦੇ ਖੂਨ ਨਾਲ। ਇਹ ਸਭ ਤੋਂ ਵੱਧ ਕਰਪਟ ਅਤੇ ਸਭ ਤੋਂ ਵੱਧ ਗਰੀਬ ਮਾਰੂ ਪਾਰਟੀ ਹੈ। ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ, ਇਹੀ ਇਹ ਬੇਨਤੀ ਸਾਡੀ ਹੈ ਇੱਥੇ ਦੇ ਲੋਕਾਂ ਨੂੰ, ਕਿਉਂਕਿ ਉੱਥੇ ਤਾਂ ਇਹਨਾਂ ਨੇ ਗੋਲੀਆਂ ਨਾਲ ਦਬਾਇਆ ਹੋਇਆ ਹੈ। ਇੱਥੇ ਅਸੀਂ ਆਜ਼ਾਦ ਹਾਂ, ਇਸ ਮੁਲਕ ਵਿੱਚ ਵਿਚਰਦੇ ਹਾਂ। ਸਾਨੂੰ ਇਸ ਸੱਚ ਨੂੰ ਪਛਾਣਨਾ ਚਾਹੀਦਾ ਹੈ। ਜਿਨ੍ਹਾਂ ਨੇ ਸਿੱਖਾਂ ਦੇ ਤੇ ਹੋਰ ਮਨੋਰਟੀਆਂ ਦੇ ਖੂਨ ਨਾਲ ਹੱਥ ਰੰਗੇ ਹੋਏ ਨੇ ਉਹਨਾਂ ਨੂੰ ਮੂੰਹ ਨਾ ਲਾਇਆ ਜਾਵੇ, ਸਾਡੀ ਇਹੀ ਅਪੀਲ ਹੈ। ਬਾਕੀ ਸਿੱਖ ਜੋ ਡਿਮਾਂਡ ਹੈ ਖਾਲਿਸਤਾਨ, ਸਿੱਖਾਂ ਦੀ ਜੋ ਆਜ਼ਾਦੀ ਦੀ ਮੰਗ ਹੈ, ਜੋ ਸਿੱਖਾਂ ਦਾ ਆਪਣਾ ਘਰ ਸੀ, ਮਹਾਰਾਜਾ ਰਣਜੀਤ ਸਿੰਘ ਦਾ ਅੰਗਰੇਜ਼ ਨੇ ਧੋਖੇ ਨਾਲ ਰਾਜ ਖੋਲ੍ਹਿਆ ਸੀ, ਉਸ ਰਾਜ ਦੀ ਪ੍ਰਾਪਤੀ ਲਈ ਅਸੀਂ ਸਟਰਗਲ ਕਰ ਰਹੇ ਹਾਂ। ਸਾਡੀ ਇਸ ਲਈ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹੜੇ ਸਿੱਖ ਮੁੱਦਿਆਂ ਨੂੰ ਵਾਰ-ਵਾਰ ਉਭਾਰਦੇ ਨੇ ਤੇ ਸਿੱਖ ਸੰਘਰਸ਼ ਦੀ ਪੂਰੀ ਸਪੋਰਟ ਕਰਦੇ ਨੇ। ਇਹਨਾਂ ਦਾ ਬਹੁਤ ਧੰਨਵਾਦੀ ਹੁੰਦਾ ਹੋਇਆ ਇੱਥੇ ਹੀ ਖਤਮ ਕਰਦਾ ਹਾਂ ਆਪਣੀ ਸਪੀਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Who is the butcher? India government. Who is the killer? Gandhi government. India out of Palestine. India out of Palestine. India quit. Palestine. India quit. Palestine. India quit. Palestine. India out of Palestine. What we want? Palestine. What we want? Palestine. Go back. Rahul Gandhi. Go back. Rahul Gandhi. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਨਹਾਟਨ ਦੇ ਮਰੀਆ ਮਾਰਕੀਟ ਦੇ ਲਾਗੇ ਉਸ ਬੁੱਚੜ ਫੈਮਿਲੀ ਦੇ ਫਰਜ਼ੰਦ ਨੂੰ ਜਵਾਬ ਦੇਣ ਆਏ ਹਾਂ, ਜੋ ਸਾਡੇ ਕਾਤਲ 31 ਸਾਲਾਂ ਤੋਂ ਲੋਕੀ ਨਿਆਂ ਲਈ ਨਿਆਂ ਦੀ ਵੇਟ ਕਰਦੇ ਹਨ, ਪਰ ਹਿੰਦੁਸਤਾਨ ਦੇ ਵਿੱਚ ਕੋਈ ਨਿਆਂ ਨਹੀਂ। ਹੁਣ ਬਾਹਰਲੇ ਸਿੱਖਾਂ ਨੇ ਫੈਸਲਾ ਕੀਤਾ ਕਿ ਹਰ ਉਹ ਹਿੰਦੁਸਤਾਨੀ ਗੌਰਮੈਂਟ ਦਾ ਕਰਿੰਦਾ ਜੋ ਵੀ ਉਹਨਾਂ ਦਾ ਛੋਟਾ ਮੋਟਾ ਆਉਂਦਾ ਹੈ ਉਸ ਦਾ ਅਸੀਂ ਇਸੇ ਤਰ੍ਹਾਂ ਹੀ ਸਵਾਗਤ ਕਰਾਂਗੇ ਤੇ ਬਾਈਕਾਟ ਕਰਾਂਗੇ ਉਸ ਦਾ, ਤੇ ਉਸ ਨੂੰ ਸਾਨੂੰ ਮਿਲਣਾ ਪਊ। ਜਿੰਨਾ ਚਿਰ ਹਿੰਦੁਸਤਾਨ ਸਿੱਖ ਆਪਣੀ ਆਜ਼ਾਦੀ ਨਹੀਂ ਲੈ ਲੈਂਦੇ, ਇਸ ਨੂੰ ਅਸੀਂ ਆਜ਼ਾਦੀ ਤੱਕ ਜੰਗ ਜਾਰੀ ਰੱਖਾਂਗੇ। ਖਾਲਿਸਤਾਨ ਜਿੰਦਾਬਾਦ। Indian democracy. Indian democracy. Indian democracy. Who the killer? Gandhi government. Who the killer? Who the killer? Who the killer? Indian democracy. Indian democracy. Rahul Gandhi. Go back. Rahul Gandhi. Go back.